ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ 'ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ट्रस्ट के अकाउंट दे विच पा सकते हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ने जी धन बाबा वीर सिंह जी। अमृत वेला सच नाउ वडियाई विचार। अज 8वां दिन जो गुरु रामदास सच्चे पातशाह जी दे आगमन पुरब दे संबंध दे विच अमृत वेले दे दीवाना दी लड़ी चल रही। दोनों नेड़ियों चल के गुरु ग्रंथ साहिब जी दे रूप दे विच जो हाजर नाजर गुरु रामदास जी विराजमान ने, चरना दे विच जिन्हां दे खंडे वाले बाबा जी बैठे ने, पिता जी की गोद दे विच बेअंत परिवारक मैंबर गुरु रामदास जी दे बाबा दीप सिंह जी दे संगत रूपी परिवारक मैंबर, जिथे इस अस्थान ते पहुँच के लाहा लै रहे उथे बेअंत परिवारक मैंबर साडे यूट्यूब चैनल भाई अमनदीप सिंह जी ऑफिशियल चैनल के माध्यम राही, फेसबुक पेज भाई अमनदीप सिंह जी बीबी कौला वाले उहदे माध्यम राही बहुत सारिया थावां ते जुड़े ने, जुड़ रहे ने। बा अदब सारे परिवारक मैंबरां दे चरणां दे उत्ते सिर झुका के मैं नमन कर रहा, मत्था टेक रहा। मेरा टेकिया होया मत्था करो प्रमाण। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। यूट्यूब दा लिंक तुहाडे सारियां कोल पहुंच चुके हैं, फेसबुक दा भी अगे तो अगे शेयर कर दिओ। गुरु रामदास जी दीयां खुशियां घर घर पहुंचाओ, घर घर खुशियां वंडो। जिन्नियां खुशियां तुसी गुरु रामदास जी दे आगमन पुरब दीयां वंडोगे, कई गुणा वधा के गुरु रामदास जी तुहाडे घरां विच खुशियां देणगे। मेरी निमरता सहित बेनती, वध तो वध जो यूट्यूब दे फेसबुक दे माध्यम राही गुरमुखो तुसी जुड़े हो, ये लिंक वध तो वध शेयर करो और घर घर दे विच एक ढंडोरा दे दिओ। भाई तू उठ जाग, अमृत वेला संभाल, तू अमृत वेला संभालेगा, गुरु रामदास जी बाबा दीप सिंह जी तैनू संभालणगे। आखो धन गुरु रामदास जी, धन गुरु रामदास जी। आओ वाहिगुरु गुरमंत्र दे जाप दे विच जुड़िए। चौंकड़े मारो, कमर करो सिद्धि। बस एक चीज़ का ध्यान रखियो, नींद इस समय नूं लुट के ना लै जे। बस सावधानता दे नाल सारी संगत हाजरी लाइयो जी।
वाहिगुरु 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 तन वाहिगुरु 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 तन वाहिगुरु 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 तन वाहिगुरु 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 तन वाहिगुरु तन गुरु रामदास जी गुरु रामदास जी प्यार न लखन जी तन बाबा देव सिंह जी तन खंडे वालिया वाहिगुरु वाहिगुरु तन वाहिगुरु 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 तन वाहिगुरु 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 वाहिगुरु
वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु तन वाहिगुरु 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 धन वाहिगुरु तन गुरु रामदास जी गुरु रामदास जी प्यार न लखन जी तन बाबा एक सिद्ध जी वाहिगुरु 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 तन वाहिगुरु 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 धन वाहिगुरु 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 एक ओंकार सतनाम करता पुरख निर्भव निर्वैर अकाल मूरत अजूनी सर्वा गुर प्रसाद जप आद सच जुगाद सच
है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। धन गुरु रामदास जी मैं तेरा, धन गुरु रामदास जी मैं तेरा। धन गुरु रामदास जी मैं तेरा, धन गुरु रामदास जी मैं तेरा। मैं तेरा मैं तेरा मैं तेरा तू मेरा। 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 धन गुरु रामदास जी मैं तेरा, धन गुरु रामदास जी मैं तेरा। धन बाबा दीप सिंह जी मैं तेरा, धन बाबा दीप सिंह जी मैं तेरा। मैं तेरा मैं तेरा मैं तेरा तू मेरा। 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 धन गुरु रामदास
सिंह जी मैं तेरा। बाबा दीप सिंह जी मैं तेरा। वाहे गुरु वाहे गुरु वाहे गुरु तन वाहे गुरु। वाहे गुरु वाहे गुरु वाहे गुरु धन वाहे गुरु। वाहे गुरु वाहे गुरु वाहे गुरु तन वाहे गुरु। वाहे गुरु वाहे गुरु वाहे गुरु धन वाहे गुरु। जुड़ जाओ। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु 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 वाहे गुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप सारे। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी
गुर प्रसाद जप। आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। धन गुरु रामदास जी मैं तेरा, धन गुरु रामदास जी मैं तेरा, धन गुरु रामदास जी मैं तेरा, धन गुरु रामदास जी मैं तेरा। मैं तेरा मैं तेरा मैं तेरा तू मेरा, मैं तेरा मैं तेरा मैं तेरा तू मेरा, मैं तेरा मैं तेरा मैं तेरा तू मेरा, मैं तेरा मैं तेरा मैं तेरा तू मेरा। धन बाबा दीप सिंह जी मैं तेरा, धन बाबा दीप सिंह जी मैं तेरा, धन बाबा दीप सिंह जी मैं तेरा, धन बाबा दीप सिंह जी मैं तेरा। मैं तेरा मैं तेरा मैं तेरा तू मेरा, मैं तेरा मैं तेरा मैं तेरा तू मेरा। धन गुरु रामदास जी मैं तेरा, धन गुरु रामदास जी मैं तेरा, धन बाबा दीप सिंह जी मैं तेरा, धन बाबा दीप सिंह जी मैं तेरा। वाहिगुरु 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 सारे जुड़ जाओ जुड़ जाओ। वाहिगुरु 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 वाहिगुरु
ਵਾਹਿਗੁਰੂ 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 ਧੰਨਵਾਦ ਹੈ ਗੁਰੂ ਜਪੋ ਜੀ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਬੇਨਤੀਆਂ ਆਪਾਂ ਕਰਦੇ ਆ ਰੋਜ਼ ਉਹ ਕਰਾਂਗੇ। ਪਹਿਲੀ ਬੇਨਤੀ ਸੁਣਿਓ। ਕਿਸੇ ਦੇ ਵਰਤਮਾਨ ਨੂੰ ਵੇਖ ਕੇ ਉਹਦੇ ਭਵਿੱਖ ਦਾ ਮਜ਼ਾਕ ਨਾ ਕਦੀ ਬਣਾਓ। ਕਿਸੇ ਦਾ ਅੱਜ ਵਰਤਮਾਨ ਮੰਨ ਲਓ ਉਹ ਗਰੀਬ ਹੈ, ਮਾਇਆ ਪੱਖੋਂ ਗਰੀਬ ਹੈ ਜਾਂ ਗੁਣਾ ਪੱਖੋਂ ਗਰੀਬ ਹੈ, ਕਿਸੇ ਵੀ ਪੱਖ ਤੋਂ ਗਰੀਬ ਹੈ। ਤੁਹਾਡੇ ਕੋਲ ਬਹੁਤ ਗੁਣ ਨੇ, ਉਹਦੇ ਕੋਲ ਬਹੁਤ ਘੱਟ ਗੁਣ ਨੇ, ਇਦਾਂ ਗਰੀਬੀ ਉਹਦੇ ਕੋਲ ਭਾਵੇਂ। ਕਿਸੇ ਦੇ ਵਰਤਮਾਨ ਨੂੰ ਵੇਖ ਕੇ ਉਹਦੇ ਭਵਿੱਖ ਦਾ ਮਜ਼ਾਕ ਨਾ ਉਡਾਓ, ਕਿਉਂਕਿ ਸਮਾਂ ਇੰਨਾ ਸ਼ਕਤੀਸ਼ਾਲੀ ਹੈ ਪਿਆਰਿਓ, ਇਹ ਕੋਲੇ ਨੂੰ ਵੀ ਹੌਲੀ ਹੌਲੀ ਹੀਰੇ ਦੇ ਵਿੱਚ ਤਬਦੀਲ ਕਰ ਦਿੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦਾ ਮਤਲਬ ਕੀ ਕਿ ਜਿਹੜਾ ਘੱਟ ਗੁਣਾਂ ਵਾਲਾ ਬੰਦਾ ਹੈ ਨਾ, ਘੱਟ ਗੁਣਾਂ ਵਾਲਾ ਬੰਦਾ, ਸਮਾਂ ਐਡਾ ਸ਼ਕਤੀਸ਼ਾਲੀ ਹੈ। ਮੇਰਾ ਗੁਰੂ ਰਾਮਦਾਸ ਐਡਾ ਸ਼ਕਤੀਸ਼ਾਲੀ ਹੈ, ਬਾਬਾ ਖੰਡੇ ਵਾਲਾ ਐਡਾ ਸ਼ਕਤੀਸ਼ਾਲੀ ਹੈ। ਜੇ ਉਸ ਘੱਟ ਗੁਣਾਂ ਵਾਲੇ ਵਿਅਕਤੀ ਦੇ ਵੱਲ ਕਿਤੇ ਆਪਣੀ ਮਿਹਰ ਦੀ ਨਿਗਾਹ ਪਾ ਦੇਵੇ ਨਾ, ਉਹ ਕਈ ਗੁਣਾਂ ਦੇ ਵਿੱਚ ਤੇਥੋਂ ਅੱਗੇ ਲੰਘ ਸਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਰੇਡ ਹੁੰਦੀ ਨਾ, ਪਰੇਡ, ਮੈਂ ਕਈ ਵਾਰੀ ਇਹ ਗੱਲ ਕੀਤੀ ਹੈ। ਪਰੇਡ ਦੇ ਵਿੱਚ ਬਸ ਇੱਕੋ ਇਸ਼ਾਰਾ ਦਿੰਦਾ ਮੇਨ ਅਫਸਰ, ਪਿੱਛੇ ਮੁੜ। ਇਹਦੇ ਨਾਲ ਹੁੰਦਾ ਕਿ ਪਿਛਲੇ ਅੱਗੇ ਤੇ ਅੱਗੇ ਵਾਲੇ ਪਿੱਛੇ ਹੋ ਜਾਂਦੇ ਨੇ। ਇੱਕ ਇਸ਼ਾਰਾ ਹੀ ਹੋਣਾ ਇਧਰੋਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਇਸ਼ਾਰਾ ਹੀ ਹੋਣਾ ਜਿਹਦੇ ਬਾਰੇ ਤੂੰ ਗੱਲਾਂ ਕਰਦਾ ਨਾ, ਇਹਦੇ ਕੋਲ ਗੁਣ ਹੈ ਹੀ ਕੋਈ ਨਹੀਂ। ਜਿਹਦੇ ਬਾਰੇ ਤੂੰ ਗੱਲਾਂ ਕਰਦਾ ਇਹ ਤੇ ਨਿਕੰਮਾ ਹੈ, ਉਹਨੇ ਤੇਥੋਂ ਵੀ ਗਾਂ ਨਿਕਲ ਜਾਣਾ ਹੈ ਜੀ। ਕਿਸੇ ਦੇ ਵਰਤਮਾਨ ਨੂੰ ਵੇਖ ਕੇ ਉਹਦੇ ਭਵਿੱਖ ਦਾ ਐਵੇਂ ਮਜ਼ਾਕ ਨਾ ਉਡਾਉਣਾ ਸ਼ੁਰੂ ਕਰ ਦਿਆ ਕਰੋ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਨੂੰ ਮਹਾਂਪੁਰਖਾਂ ਨੇ ਇਦਾਂ ਪੜ੍ਹਾਈ ਕਰਾਈ ਹੈ। ਮੰਨ ਲਓ ਮੈਂ ਸ਼ਹੀਦਾਂ ਸਾਹਿਬ ਗਿਆ, ਹੁਣ ਸ਼ਹੀਦਾਂ ਸਾਹਿਬ ਜਿਹੜਾ ਤੇ ਚਲੋ ਹਿੰਦੂ ਵੀਰ ਹੈ, ਚੰਗੀ ਗੱਲ, ਪਰ ਜਿਹੜੇ ਸਿੱਖ ਹੋ ਕੇ ਦਾੜੀ ਕੱਟਦੇ, ਰੋਮਾਂ ਦੀ ਬੇਦਬੀ ਕਰਦੇ, ਬੜੀ ਵੱਡੀ ਭੁੱਲਣਾ। ਹੁਣ ਮੰਨ ਲਓ ਸ਼ਹੀਦਾਂ ਸਾਹਿਬ ਮੈਂ ਬੈਠਾ, ਕੋਈ ਦਾੜੀ ਕੱਟਿਆ ਸਿੱਖ ਮੇਰੇ ਕੋਲ ਬਹਿ ਗਿਆ, ਮੈਂ ਨਫ਼ਰਤ ਕਰੀ ਜਾਵਾਂ, ਮੈਂ ਵਧੀਆ, ਇਹ ਵੇਖੋ ਦਾੜੀ ਕੱਟਦਾ, ਮੈਂ ਕੀਰਤਨ ਕਰਦਾ, ਇਹਦੇ ਕੋਲ ਤੇ ਗੁਣ ਕੋਈ ਨਹੀਂ। ਕਹਿੰਦੇ ਉਸ ਵੇਲੇ ਵੀ ਮਨ ਇੱਥੇ ਰੱਖਣਾ ਹੈ। ਬਾਬਾ ਦੀਪ ਸਿੰਘ ਜੀ, ਜੇ ਤੁਹਾਡੀ ਮਿਹਰ ਦੀ ਨਿਗਾਹ ਇਹਦੇ ਵੱਲ ਪੈ ਗਈ ਨਾ, ਕੀ ਪਤਾ ਇਹਨੇ ਵੀ ਮੇਰੇ ਤੋਂ ਕਈ ਗੁਣਾ ਅੱਗੇ ਲੰਘ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਦੀ ਵੀ ਕਿਸੇ ਦੇ ਵਰਤਮਾਨ ਨੂੰ ਵੇਖ ਕੇ ਉਹਦੇ ਭਵਿੱਖ ਦਾ ਮਜ਼ਾਕ ਨਾ ਉਡਾਓ। ਹਾਂਜੀ, ਹਰ ਵੇਲੇ
शुकराने च रहो। जे बापू ने तुहानू कोई गुण दिते है ना, शुकराना करो। शुकर है तेरा तू रंग भाग लाए ने। ते ये चतराइयां नहीं कोई मेरियां, खंडे वाले बापू जी ये सब तुहाडियां वडियाइयां ने। कहो नानक सब कोई नाओ ना। अगली गल सुने, ये भी अज बड़ा तुहानू सपोर्ट देवेगी। इनू कोई नैगेटिविटी वाले पासे नहीं खड़ना। जिहड़ी मैं गल करन लगा, इनू पॉजिटिव होके सोचना है। आखो धन गुरु रामदास जी, धन गुरु रामदास जी। सिकंदर अद्धी दुनिया जिन्हें जित्ती सी, ते जदों मरिया ना, मरण तो पहला तीन गल्लां कहीआं सी उन्हें। तीन गल्लां इन्हां नूं पॉजिटिव होके सोचियो। हर गल तुहानू जोड़ेगी गुरु रामदास नाल, हर गल जोड़ेगी बाबा दीप सिंह जी नाल, हर गल जोड़ेगी नाम नाल, हर गल जोड़ेगी अमृत वेले नाल। सिकंदर पता की कहंदा, जदों मैं मरां ते उस वेले जेड़े हकीमां ने वैदां ने मेरा इलाज कीता ना, वो मेरे जनाजे नूं कंधा जरूर देण, मेरी अर्थी नूं मोढा जरूर देण। सारे पुछदे जी ये क्यों? वो ते रिश्तेदार देणगे ना मोढा, हकीम क्यों देण, वैद क्यों देण कंधा तुहाडी अर्थी नूं? कहंदा जदों मैं मरां मेरी अर्थी नूं जेड़े हकीमां ने वैदां ने मेरा इलाज कीता ना, वो कंधा देण, वो मोढा देण, तां कि दुनिया नूं पता लगे कि रोग दा इलाज करन वाले हकीम भी मौत नूं हरा नहीं सकदे। आखो धन गुरु रामदास जी, धन गुरु रामदास जी। रोगां दा इलाज करन वाले हकीम डॉक्टर वैद भी मौत नूं नहीं हरा सकदे। है जी, हुण बस इन्नी गल अपने माइंड 'च रखो, एक दिन ते जाना ही है ना। सिख ने मौत तो डरना नहीं, पर इनू याद जरूर रखना है। याद जदों याद रखांगे ना, मैं सच कह रहा, सच। एक है बाहरली दुनिया, एक है साडे अंदरली दुनिया। जदों मौत नूं याद रखांगे ना, अंदरली दुनिया दा नक्शा बदल जाएगा। आखो धन गुरु रामदास जी, धन गुरु रामदास जी। निमरता लियाउण दी, ड्रामेबाजियां वाली निमरता लियाउण दी लोड़ नहीं फिर पैनी, सचमुच आ जानी है। निर्वैरता विखावे मात्र लियाउण दी लोड़ नहीं पएगी, निर्वैरता ऐटोमैटिक आउणी शुरू हो जाएगी कि मैं किहदे नाल वैर करां। एक दिन तुर ही जाना, क्यों ना होवे हो जे कम करके जावां कि लोग जाण तो बाद भी मेरियां अरदासां करन, दाते इहो जिहियां रूहां नूं भेजी जाया कर। है जी, जदों मौत याद रखांगे ना, लोकां दे मूँह दे विच बुरकियां पाउण वाले बन जांगे, मूँह चों कड्ढण वाले नहीं बनांगे। है जी, सच्ची गल है। जे मौत याद रखांगे ना, अमृत वेले उठना भी औखा नहीं लगना, बाणी पढ़नी भी औखी नहीं लगनी, फिर ते दूजियां दा बुरा नहीं करांगे, हर वेले भला ही मंगांगे, भला। जदों मौत याद होएगी ना, अंदरली दुनिया दा नक्शा बदल जाएगा। आखो धन गुरु रामदास जी, धन गुरु रामदास जी। बाबा दीप सिंह जी सब नूं राजी रखण, जिन्ने असी रोज जुड़ते हैं ना, सारियां ते मेहर दी निगाह करके रखण। पर तुसी कदी नोट करो, जदों कोई बीमारी इहो जी बंदे नूं लग जांदी ना, पता है बड़ी भयानक बीमारी लग गई, ओदे जीवन दा जिहड़ा सिस्टम है ना चेंज हो जाता है। अमृत नहीं छकिया, अमृत छक लैंदा, बाणी नहीं पढ़दा, बाणी पढ़न लग पैंदा। अगे बड़ियां डींगा मार मार के कहंदा सी, हुण निमाणेपण च आ जांदा है। ਇਹਦਾ मतलब ये नहीं, मैं फिर कह रहा किसी गल नूं नैगेटिविटी वाले पासे नहीं खड़ना। ये नहीं कि अज तो असीं बस कोई टेंशन पा लीए मरी जाना, ये नहीं। मैं गल कर रहा मौत तो डरना नहीं, पर याद रखो, जदों याद रखांगे ना, सच्ची गल है, आ अमृत वेले आउणा, रहन सबाइयां च आउणा, चुपैरियां च आउणा, बाणी पढ़नी, नितनेम करना औखा लगना ही कोई नहीं। है जी, आखो धन गुरु रामदास जी, धन गुरु रामदास जी। मेरे नाल खुद चांस बीतिया सी दास नाल, मेरा ख्याल 20-25 साल पुरानी गल है। पटियाले समागम सी ते एक भैन मेरे कोल आई ते आके मैनूं कहंदी वीर जी एक गल करनी। मैं कह जी दसो। कहंदी अमृत वेले ना मेरे कोलों उठिया नहीं जांदा, दसो की करां। ते मैं दो गल्लां कीतियां। मैं कहा भैन एक गल पहली दस, उठिया नहीं जांदा कि उठना नहीं चाहुंदी,
ਦੋਵੇਂ ਗੱਲਾਂ 'ਚ ਬੜਾ ਫਰਕ ਹੁੰਦਾ ਹੈ। ਉੱਠਿਆ ਨਹੀਂ ਜਾਂਦਾ ਉਹਦਾ ਤੇ ਇਲਾਜ ਹੁੰਦਾ ਹੈ, ਜੇ ਉੱਠਣਾ ਹੀ ਨਹੀਂ ਚਾਹੁੰਦਾ ਬੰਦਾ ਉਹਦਾ ਕੋਈ ਇਲਾਜ ਨਹੀਂ। ਨਹੀਂ ਕਹਿੰਦੀ ਮੈਂ ਉੱਠਣਾ ਚਾਹੁੰਦੀ ਪਰ ਉੱਠਿਆ ਨਹੀਂ ਜਾਂਦਾ, ਤੇ ਮੈਂ ਬੜੇ ਸਾਧਨ ਬਣਾ ਕੇ ਸੌਂਦੀ ਆ ਪਰ ਤਾਂ ਵੀ ਉੱਠਿਆ ਨਹੀਂ ਜਾਂਦਾ। ਮੈਂ ਕਿਹਾ ਕੀ ਸਾਧਨ? ਉਦੋਂ ਦੂਜੇ ਲੈਂਡਲਾਈਨ ਨੰਬਰ ਜ਼ਿਆਦਾ ਚੱਲਦੇ ਸੀ। ਕਹਿੰਦੀ ਮੈਂ ਰਾਤੀ ਸੌਣ ਲੱਗਿਆ ਨਾ ਐਕਸਚੇਂਜ ਦੇ ਵਿੱਚ ਅਲਾਰਮ ਫਿੱਟ ਕਰ ਦੇਣੀ ਆ, 4 ਵਜੇ ਦਾ ਅਲਾਰਮ ਲਾਇਆ ਹੁੰਦਾ। ਕਹਿੰਦੀ ਉਹ ਅਲਾਰਮ 4 ਵਜੇ ਦੀ ਰੂਟੀਨ ਨਾਲ ਵੱਜ ਜਾਂਦਾ। ਜਦੋਂ ਬੈਲ ਆਉਂਦੀ ਐਕਸਚੇਂਜ ਚੋਂ ਮੈਂ ਫੋਨ ਚੁੱਕਦੀ ਆ, ਆਵਾਜ਼ ਆਉਂਦੀ ਵੇਕਅਪ ਕਾਲ। ਕਹਿੰਦੀ ਮੈਂ ਆਪਣੇ ਮਨ 'ਚ ਕਹਿੰਦੀ ਆ ਕਿ 2 ਮਿੰਟ ਹੋਰ ਸੌਂ ਜਾਂਦੀ ਤੇ ਫੋਨ ਰੱਖ ਦੇਣੀ ਆ। ਕਹਿੰਦੀ ਉਸ ਤੋਂ ਬਾਅਦ ਮੈਂ ਘੜੀ ਦੇ ਉੱਤੇ ਅਲਾਰਮ ਲਾ ਕੇ ਸੌਂਦੀ ਆ 4:10 ਦਾ। 10 ਮਿੰਟ ਬਾਅਦ ਉਹ ਵੀ ਅਲਾਰਮ ਵੱਜਦਾ, ਫਿਰ ਮੈਂ ਬੰਦ ਕਰ ਦੇਣੀ 2 ਮਿੰਟ ਹੋਰ। ਕਹਿੰਦੀ ਤੀਜੇ ਨੰਬਰ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਹਰ ਹਾਲ 'ਚ ਮੈਨੂੰ 4:30 ਉਠਾ ਦਿਆ ਕਰੋ। ਕਹਿੰਦੇ ਉਹ ਵੀ ਮੈਨੂੰ ਹਿਲਾਉਂਦੇ ਰਹਿੰਦੇ, ਉੱਠ ਅੰਮ੍ਰਿਤ ਵੇਲਾ ਹੋ ਗਿਆ। ਉਹ ਨੇਮ ਕਰਦੇ ਨੇ, ਉਹ ਜੁੜਦੇ ਨੇ, ਪਰ ਉਹ ਵੀ ਹਿਲਾ ਕੇ ਥੱਕ ਜਾਂਦੇ। ਮੈਂ ਉੱਠ ਨਹੀਂ ਪਾਉਂਦੀ। ਤੇ ਕਈ ਵਾਰੀ ਇਦਾਂ ਵੀ ਚਾਂਸ ਬੀਤਦਾ ਜਦੋਂ ਅਲਾਰਮ ਵੱਜਦਾ ਨਾ ਘੜੀ ਦਾ, ਆਟੋਮੈਟਿਕ ਮੇਰਾ ਹੱਥ ਨਾ ਰਜਾਈ ਚੋਂ ਬਾਹਰ ਨਿਕਲਦਾ। ਮੈਂ ਬੰਦ ਕਰਦੀ, ਕਹਿੰਦੀ 2 ਮਿੰਟ ਹੋਰ। 4:15 ਦੇ ਵੱਜੇ ਹੁੰਦੇ ਨੇ 8:15। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਹਾ ਤੇ 2 ਮਿੰਟ 4:15 ਪਰ 8:15 ਵੱਜ ਜਾਂਦੇ। ਹੁਣ ਦੱਸੋ ਵੀਰ ਜੀ, ਮੈਂ ਤੇ ਉੱਠਣਾ ਚਾਹੁੰਦੀ ਆ ਪਰ ਉੱਠਿਆ ਨਹੀਂ ਜਾਂਦਾ, ਕੀ ਕਰਾਂ? ਮੈਂ ਕਿਹਾ ਕੋਈ ਨਹੀਂ। ਮੈਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰਿਆ, ਬਾਬਾ ਆਨੰਦ ਸਿੰਘ ਸਾਹਿਬ, ਗੁਰੂ ਰਾਮਦਾਸ। ਮੈਂ ਕਿਹਾ ਆਪ ਕਿਰਪਾ ਕਰੋ ਜੀ, ਬੁੱਧੀ ਵਿੱਚ ਆਓ, ਇਹਨੂੰ ਕੀ ਕਵਾਂ? ਤੇ ਉਸ ਵੇਲੇ ਮੇਰੇ ਮਾਈਂਡ 'ਚ ਸ਼ਹੀਦ ਸਿੰਘਾਂ ਨੇ ਲਿਆਂਦਾ, ਕਹਿੰਦੇ ਇਹਨੂੰ ਕਹਿ ਹੁਣ ਬੀਬੀ, ਜਦੋਂ 4 ਵਜੇ ਸਵੇਰੇ ਵੱਜਦਾ ਅਲਾਰਮ, ਜਦੋਂ ਤੂੰ ਕਹਿੰਦੀ ਹੈ ਨਾ 2 ਮਿੰਟ ਹੋਰ ਸੌਂ ਜਾ, ਜੇ ਉਸ ਵੇਲੇ ਤੈਨੂੰ ਕੋਈ ਇੰਨੀ ਗੱਲ ਕਵੇ ਜਿਸ ਬੈੱਡ ਦੇ ਉੱਤੇ ਤੂੰ ਸੁੱਤੀ ਹੈ ਉਹਦੇ ਥੱਲੇ ਕਾਲੇ ਰੰਗ ਦਾ ਫਨੀਅਰ ਨਾ ਕੇ ਦੱਸ ਕੀ ਕਰੇਂਗੀ? ਜਦੋਂ ਮੈਂ ਇੰਨੀ ਗੱਲ ਕਹੀ, ਮੈਂ ਕਿਹਾ ਬੀਬੀ ਦੱਸ, ਜੇ ਬੈੱਡ ਤੇ ਤੂੰ ਸੁੱਤੀ ਹੁੰਦੀ ਉਹਦੇ ਥੱਲੇ ਜੇ ਪਤਾ ਲੱਗ ਜੇ ਕਾਲੇ ਰੰਗ ਦਾ ਫਨੀਅਰ ਨਾ ਕੇ ਥੱਲੇ ਕੀ ਕਰੇਂਗੀ? ਉਸ ਵੇਲੇ ਕਹੇਂਗੀ 2 ਮਿੰਟ ਹੋਰ? ਕਹਿੰਦੀ ਨਹੀਂ 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 ਵੀਰ ਜੀ, ਉਸ ਟਾਈਮ ਤੇ ਜਾਨ ਬਚਾਉਣ ਲਈ ਬਾਹਰ ਜਾਵਾਂਗੀ ਜਾਂ ਸੱਪ ਨੂੰ ਬਾਹਰ ਕੱਢਾਂਗੀ, ਕਿਸੇ ਨੂੰ ਆਵਾਜ਼ ਮਾਰਾਂਗੀ ਜਾਂ ਸੱਪ ਨੂੰ ਮਾਰਾਂਗੀ, ਕੋਈ ਨਾ ਕੋਈ ਇਦਾਂ ਕਰਾਂਗੀ, ਜਾਨ ਬਚਾਉਣ ਲਈ ਭੱਜਾਂਗੀ। ਤੇ ਮੈਂ ਕਿਹਾ ਬਸ ਆਖੀ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੀ ਫਿੱਟ ਕਰ ਲੈ ਕਿ ਮਨਾ, ਮੌਤ ਰੂਪੀ ਫਨੀਅਰ ਨਾਗ ਹਰ ਵੇਲੇ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ ਈ, ਪਤਾ ਨਹੀਂ ਇਹਨੇ ਕਿਹੜੇ ਵੇਲੇ ਤੈਨੂੰ ਡਸ ਲੈਣਾ। ਅੰਮ੍ਰਿਤ ਵੇਲੇ ਉੱਠਣ 'ਚ ਆਲਸ ਨਾ ਕਰ, ਆਲਸ ਨਾ ਕਰ। ਆਹ ਚੀਜ਼ ਰੱਖੀ ਆਪਣੇ ਅੰਦਰ। ਮੌਤ ਤੋਂ ਡਰੋ ਨਾ, ਪਰ ਇਹਨੂੰ ਯਾਦ ਰੱਖੋ, ਅਕਾਲ ਨੂੰ ਵੀ ਯਾਦ ਉਹੀ ਕਰਦਾ ਜਿਹਨੂੰ ਪਹਿਲੇ ਆਪਣਾ ਕਾਲ ਯਾਦ ਹੁੰਦਾ ਹੈ। ਹਾਂਜੀ, ਵੇਖੋ ਸਿਕੰਦਰ ਕੀ ਕਹਿ ਰਿਹਾ, ਕਹਿੰਦਾ ਮੇਰੇ ਜਨਾਜ਼ੇ ਨੂੰ ਕੰਧਾ ਉਹ ਹਕੀਮ ਦੇਣ, ਉਹ ਵੈਦ ਦੇਣ ਜਿਨ੍ਹਾਂ ਨੇ ਮੇਰਾ ਇਲਾਜ ਕੀਤਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੱਡੇ ਵੱਡੇ ਹਕੀਮ ਵੀ ਮੌਤ ਨੂੰ ਨਹੀਂ ਹਰਾ ਸਕਦੇ। ਹਾਂਜੀ, ਵੱਡੇ ਵੱਡੇ ਹਕੀਮ ਮੌਤ ਨੂੰ ਨਹੀਂ ਇਹ ਤੇ ਇੱਕ ਦਿਨ ਆਉਣੀ ਹੈ, ਟੱਲ ਸਚਾਈ। ਮੌਤ ਨੂੰ ਹਰਾਉਣ ਵਾਲਾ ਤੇ ਇੱਕੋ ਹੀ ਸੂਰਮਾ ਹੈ। ਆਖੋ ਧੰਨ ਬਾਬਾ ਦੀਪ ਸਿੰਘ, ਜਿਨੇ ਮੌਤ ਨੂੰ ਵੀ ਹਰਾਤਾ ਹੈ ਉਹ ਤੇ ਇੱਕੋ ਹੀ ਸੂਰਮਾ ਹੈ। ਇਹੋ ਜਿਹਾ ਮਾਂ ਦਾ ਲਾਲ ਨਹੀਂ ਕਿਸੇ ਨੇ ਜੰਮਿਆ ਤੇ ਨਾ ਹੀ ਜੰਮਣਾ ਹੈ। ਇੱਕੋ ਇੱਕ ਸੂਰਮਾ ਜਿਨੇ ਮੌਤ ਨੂੰ ਵੀ ਕਹਿਤਾ ਅਜੇ ਤੂੰ ਨਾ ਹੀ, ਅਜੇ ਨਹੀਂ ਆਉਣਾ। ਜਦੋਂ ਸੀਸ ਧੜ ਤੋਂ ਜੁਦਾ ਹੋਇਆ, ਸਿੱਖ ਨੇ ਇੰਨੀ ਗੱਲ ਹੀ ਕਹੀ ਸੀ ਨਾ, ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਸੀ ਜਦ ਤੱਕ ਹਰਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਸਵਾਸ ਦੇਣੇ ਨਹੀਂ। ਆਹ ਤੇ ਤੁਹਾਡਾ ਸੀਸ ਧੜ ਤੋਂ ਜੁਦਾ ਹੋ ਗਿਆ। ਤੇ ਫਿਰ ਉਸ ਵੇਲੇ ਬਾਬਾ ਦੀਪ ਸਿੰਘ ਜੀ ਦਾ ਸਰੀਰ ਹਿੱਲਿਆ। ਹਾਂਜੀ, ਇੱਕ ਹੱਥ ਵਿੱਚ ਸੀਸ, ਖੱਬੀ ਤਲੀ ਦੇ ਉੱਤੇ, ਸੱਜੇ ਹੱਥ ਦੇ ਵਿੱਚ ਖੰਡਾ ਫੜ ਲਿਆ। ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਦੁਸ਼ਮਣਾਂ ਨਾਲ ਜੰਗ ਕਰਨੀ ਸ਼ੁਰੂ ਕਰ ਦਿੱਤੀ। ਸੋਨਿਹਾ ਸਤਿ ਸ੍ਰੀ ਅਕਾਲ। ਤੇ ਭਾਜਣਾ ਪੈ ਗਈਆਂ ਸੀ, ਭਾਜਣਾ ਦੁਸ਼ਮਣਾਂ ਦੇ ਵਿੱਚ ਕਿ ਜੀਂਦੇ ਬੰਦਿਆਂ ਨਾਲ ਤੇ ਲੜੀਏ, ਮੁਰਦਿਆਂ ਨਾਲ ਕੌਣ ਲੜੇ।
ਇਹ ਕਿਹੜਾ ਬਾਬਾ ਆ ਗਿਆ ਜਿਹਨੇ ਤਲੀ ਦੇ ਉੱਤੇ ਸਿਰ ਰੱਖ ਲਿਆ। ਮੌਤ ਦੇ ਉੱਤੇ ਜਿੱਤ ਪਾਉਣ ਵਾਲਾ ਤੇ ਇੱਕੋ ਹੀ ਏ। ਬਾਕੀ ਮੌਤ ਦੇ ਅੱਗੇ ਤੇ ਸਭ ਨੂੰ ਗੁੱਡਣੀਆਂ ਟੇਕਣੀਆਂ ਹੀ ਪੈਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਨਾ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।